ਇਹ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਸਾਡੇ ਅੱਜ ਦੇ ਮੰਗਲਵਾਰ ਦੇ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਜਸਪਾਲ ਸਿੰਘ ਸੈਕਰਾਮੈਂਟੋ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਖਰੀਦ ਸਕਦੇ ਹੋ। ਸੈਂਟਾਨੈਲਾ ਅਤੇ ਮਡੇਰਾ ਦੇ ਵਿੱਚ ਲੋਕੇਸ਼ਨਸ ਹਨ। ਹੋਰ ਜਾਣਕਾਰੀ ਲਈ ਕਾਲ ਨਿੰਮਾ ਸਹੋਤਾ 209-277-0113। ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਬਹੁਤ ਹੀ ਵਧੀਆ ਸਿਖਲਾਈ ਦੇ ਕੇ ਲੈ ਕੇ ਦਿੰਦੇ ਹਨ। ਕਾਲ ਅਜੀਤ ਅਟਵਾਲ 559-374-4541 ਜਾਂ ਫ੍ਰਾਂਸਿਸਕੋ ਰਵੇਰਾ 559-800-0590। ਅਤੇ ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦਾ ਵੈੱਜ, ਨੋਨ ਵੈੱਜ, ਇੰਡੀਅਨ ਸਟਾਈਲ ਪੀਜ਼ਾ ਤੁਸੀਂ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ chicagopizzatwist.com। 15% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਦਾ ਇਸਤੇਮਾਲ ਕਰ ਸਕਦੇ ਹੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹੋ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਖਬਰਾਂ ਦਾ ਸਿਲਸਿਲਾ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰੀ ਫਿਰ ਅਸੀਂ ਇਸ ਤੋਂ ਪਿਛਲੇ ਪ੍ਰੋਗਰਾਮ ਤੋਂ ਜ਼ਰੂਰ ਦੱਸ ਕੇ ਹਟੇ ਹਾਂ। ਅੱਜ ਦਾ ਦਿਨ ਅਮਰੀਕਾ ਦੇ ਵਿੱਚ ਜਿਹੜਾ ਜਮਹੂਰੀਅਤ ਦਾ ਜਸ਼ਨ ਆ, ਵੋਟਾਂ ਦਾ ਜਿਹੜਾ ਦਿਨ ਹੈਗਾ ਆ। ਸੋ ਮਿਡ ਟਰਮ ਇਲੈਕਸ਼ਨ ਆ। ਸੋ ਜਿਹੜੇ ਵੀ ਸਾਡੇ ਸਰੋਤੇ ਇਸ ਟਾਈਮ ਜੁੜੇ ਹੋਏ ਨੇ, ਸੁਣ ਰਹੇ ਨੇ, ਚਾਹੇ ਫੇਸਬੁੱਕ ਦੇ ਉੱਤੇ ਦੇਖ ਰਹੇ ਨੇ, ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਜਿਹੜੇ ਵੀ ਸਿਟੀਜ਼ਨ ਨੇ ਵੋਟਾਂ ਜਿਨ੍ਹਾਂ ਨੇ ਰਜਿਸਟਰ ਕੀਤੀਆਂ ਆ, ਜ਼ਰੂਰ ਆਪੋ ਆਪਣੇ ਸੂਬਿਆਂ ਦੇ ਵਿੱਚ ਜਿਹੜੀ ਉਹ ਤੁਸੀਂ ਵੋਟ ਜਿਹੜੀ ਉਹ ਜ਼ਰੂਰ ਪਾ ਕੇ ਆਓ। ਚਾਹੇ ਤੁਸੀਂ ਕਿਸੇ ਚੀਜ਼ ਦੇ ਹੱਕ 'ਚ ਹੋ, ਕਿਸੇ ਦੇ ਅਗੇਂਸਟ ਵਿੱਚ ਹੋ, ਅਤੇ ਉਹ ਤੁਸੀਂ ਆਪਣੀ ਇਹ ਵੋਟ ਪਾ ਕੇ ਆਪਣਾ ਜਿਹੜੀ ਇੱਕ ਹਿਸਾਬ ਦੇ ਨਾਲ ਮਤ ਜਿਹੜੀ ਆ ਉਹ ਤੁਸੀਂ ਦਾਨ ਕਰੋ। ਉਹ ਮਤਦਾਨ ਤਾਂ ਹੀ ਜਿਹੜਾ ਉਹ ਆਖਿਆ ਜਾਂਦਾ ਆ। ਸੋ ਪਲੀਜ਼ ਸਾਰੇ ਜਾਣੇ ਵੱਧ ਤੋਂ ਵੱਧ ਜਿਹੜੀਆਂ ਉਹ ਤੁਸੀਂ ਵੋਟਾਂ ਪਾ ਕੇ ਆਓ। ਅਤੇ ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਕਰੀਏ ਸ਼ੁਰੂ। ਕਹਿੰਦੇ ਭਾਜਪਾ ਨੂੰ ਕਰਨਾਟਕਾ ਦੇ ਵਿੱਚ ਜਿਮਨੀ ਚੋਣਾਂ ਦੇ ਵਿੱਚ ਲੱਗਾ ਵੱਡਾ ਝਟਕਾ। ਤੁਹਾਡਿਆਂ ਨੇ ਮਤਦਾਨ ਕਰਨ ਜਾਣਾ ਤੇ ਇਹਨਾਂ ਨੇ ਤਾਂ ਫਿਰ ਮਤ ਦੇ ਦਿੱਤੀ ਆ ਜੀ, ਕਰਨਾਟਕ ਵਾਲਿਆਂ ਨੂੰ। ਦੇਖੋ, ਕਰਨਾਟਕ ਦੇ ਵਿੱਚ ਜਦੋਂ ਅਸੈਂਬਲੀ ਇਲੈਕਸ਼ਨ ਹੋਇਆ ਸੀਗਾ ਤਾਂ ਉਸ ਸਮੇਂ ਭਾਰਤੀ ਜਨਤਾ ਪਾਰਟੀ ਇੱਕ ਵੱਡੀ ਪਾਰਟੀ ਸੀ, ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਸੀਗੀ, ਪਰ ਸਪਸ਼ਟ ਬਹੁਮਤ ਨਹੀਂ ਸੀ ਹਾਸਲ ਕਰ ਸਕੀ। ਜਨਤਾ ਦਲ, ਸੈਕੂਲਰ ਤੇ ਕਾਂਗਰਸ ਨੇ ਗੱਠਜੋੜ ਕਰਕੇ ਉੱਥੇ ਗਵਰਨਮੈਂਟ ਬਣਾ ਲਈ ਸੀ। ਉਸ ਤੋਂ ਬਾਅਦ 5 ਸੀਟਾਂ ਦੀ ਜ਼ਿਮਨੀ ਚੋਣ ਹੋਣੀ ਸੀ। ਤਾਂ ਇਹ ਸਮਝਿਆ ਜਾਂਦਾ ਸੀਗਾ ਕਿ ਇਹ ਉਸ ਤੋਂ ਬਾਅਦ ਇੱਕ ਤਰ੍ਹਾਂ ਨਾਲ ਲਈਏ ਕਿ ਇੱਕ ਅਗਨੀ ਪ੍ਰੀਖਿਆ ਦੋਨਾਂ ਦਲਾਂ ਦੀ, ਦੋਨਾਂ ਦੀ ਵੀ, ਤਿੰਨਾਂ ਦੀ ਉਹ ਕਹਿ ਸਕਦੇ ਹਾਂ। ਤੇ ਉਧਰ ਦੂਸਰੇ ਪਾਸੇ ਜਿਹੜਾ 2019 ਦਾ ਮੈਚ, ਇੱਕ ਜਿਹਨੂੰ ਆਪਾਂ ਫਾਈਨਲ ਮੈਚ ਕਹਿ ਸਕਦੇ, ਤਾਂ ਉਸ ਤੋਂ ਪਹਿਲਾਂ ਇਹ ਇੱਕ ਸੈਮੀਫਾਈਨਲ ਦੀ ਤਰ੍ਹਾਂ। ਤਾਂ ਇਹ ਬੜੀਆਂ ਮਹੱਤਵਪੂਰਨ ਚੋਣਾਂ ਸਨ। 5 ਸੀਟਾਂ ਤੇ ਜਿਹੜਾ ਜ਼ਿਮਨੀ ਇਲੈਕਸ਼ਨ ਹੋਇਆ, ਤਾਂ ਇਹਨਾਂ ਚੋਣਾਂ ਦੇ ਨਤੀਜੇ ਜਿਹੜੇ ਆਏ ਆ ਉਹ ਭਾਰਤੀ ਜਨਤਾ ਪਾਰਟੀ ਨੂੰ ਇਹੀ ਸੰਕੇਤ ਦਿੰਦੇ ਆ ਕਿ ਜਿੱਦਾਂ ਪੰਜਾਬ, ਰਾਜਸਥਾਨ, ਮੱਧ ਪ੍ਰਦੇਸ਼, ਯੂਪੀ, ਇਹਨਾਂ ਇਲਾਕਿਆਂ ਦੇ ਵਿੱਚੋਂ ਜ਼ਿਮਨੀ ਚੋਣਾਂ ਅੰਦਰ ਬਹੁਤ ਬੁਰੀ ਤਰ੍ਹਾਂ ਹਾਰ ਖਾਣ ਵਾਲੀ ਭਾਰਤੀ ਜਨਤਾ ਪਾਰਟੀ ਦਾ ਪਾਣੀ ਹੈ ਜਿਹੜਾ ਜ਼ਿਮਨੀ ਚੋਣਾਂ 'ਚ ਘੱਟੋ ਘੱਟ ਉਹ ਕਰਨਾਟਕ ਦੇ ਵਿੱਚ ਵੀ ਉਤਰਦਾ ਪਿਆ। ਤਾਂ ਬਹਰਹਾਲ 5 ਸੀਟਾਂ ਦੀ ਚੋਣ ਸੀਗੀ, 2 ਲੋਕ ਸਭਾ ਸੀਟਾਂ ਸੀਗੀਆਂ। 2 ਲੋਕ ਸਭਾ ਸੀਟਾਂ ਦੇ ਵਿੱਚੋਂ ਇੱਕ ਭਾਰਤੀ ਜਨਤਾ ਪਾਰਟੀ ਨੇ ਜਿੱਤੀ, ਇੱਕ ਕਾਂਗਰਸ ਨੇ ਜਿੱਤੀ ਆ। ਤੇ ਇਹ ਕੁੱਲ 5 ਸੀਟਾਂ ਸੀਗੀਆਂ। 5 ਸੀਟਾਂ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਦੇ ਹਿੱਸੇ ਸਿਰਫ ਇੱਕੋ ਇੱਕ ਲੋਕ ਸਭਾ ਦੀ ਸੀਟ ਆਈ ਆ। ਬਾਕੀ 4 ਜਿਹੜੀਆਂ ਸੀਗੀਆਂ, 2 ਵੰਡ ਹੋਈਆਂ ਚਲੇ ਗਈਆਂ JDS ਦੇ ਕੋਲ, ਤੇ ਬਾਕੀ 2 ਜਿਹੜੀਆਂ ਸੀਗੀਆਂ ਉਹ ਰਹਿ ਗਈਆਂ ਕਾਂਗਰਸ ਦੇ ਕੋਲ। ਔਰ ਭਾਰਤੀ ਜਨਤਾ ਪਾਰਟੀ ਨੇ ਜਿਹੜੀ ਇੱਕ ਲੌਤੀ ਸੀਟ ਹਾਸਲ ਕੀਤੀ ਆ, ਉਹ ਵੀ ਉਹਨੇ ਰਿਟੇਨ ਕੀਤੀ ਆ। ਮਤਲਬ ਕਿ ਉਹਦੇ ਕੋਲ ਪਹਿਲਾਂ ਹੀ ਸੀਗੀ, ਨਵੀਂ ਨਹੀਂ ਕੋਈ ਸੀਟ। ਭਾਰਤੀ ਜਨਤਾ ਪਾਰਟੀ ਦੀ ਝਟਕਾ ਕਰਨਾ ਜਿਵੇਂ ਕਹਿ ਸਕਦੇ ਆ। ਉਦਾਂ ਤੇ ਸਾਡੇ ਆਮ ਪੰਜਾਬੀ 'ਚ ਦੀਵਾਲੀ ਤੋਂ ਅਗਲੇ ਦਿਨ ਜੇ ਪੁੱਛੇ ਕਿ ਕੀ ਹਾਲ ਹੈ ਤਾਂ ਅਗਲਾ ਕਹਿੰਦਾ ਯਾਰ ਦੀਵਾਲੀ ਖਾ ਲਓ ਸੀਗੀ, ਤੇ ਅੱਜ ਤੇ ਦੀਵਾਲਾ, ਮਤਲਬ ਕਿ ਜੇਬ ਖਾਲੀ, ਦੀਵਾਲਾ ਨਿਕਲ ਗਿਆ। ਪਰ ਇਹਨਾਂ ਦਾ ਇੱਕ ਦਿਨ ਪਹਿਲਾਂ ਹੀ ਦੀਵਾਲਾ ਨਿਕਲ। ਤੋ ਬਹੁਤ ਵੱਡਾ ਝਟਕਾ ਭਾਰਤੀ ਜਨਤਾ ਪਾਰਟੀ ਦੇ। ਸੰਕੇਤ ਹੈ ਜਿਹੜੇ ਉਹ ਇਹਨਾਂ ਨੂੰ ਕਾਫੀ ਰਸਤਾ ਜਿਹੜਾ ਵਿਖਮ ਦਿਖਾ ਰਿਹਾ ਕਿ ਆਉਣ ਵਾਲਾ ਸਮਾਂ ਹੈ ਜਿਹੜਾ ਉਹ ਤੁਹਾਡਾ ਜਿਹੜਾ ਉਹ ਤਾਂ ਹੀ ਹੋ ਸਕਦਾ ਜੇ ਕੁਝ ਚਮਤਕਾਰ ਹੋਵੇ। ਹਾਲ ਦੀ ਘੜੀ ਤੁਹਾਡਾ ਰਸਤਾ ਜਿਹੜਾ ਪੱਧਰਾ। ਜੀ
ਜੀ ਜੀ। ਅਗਲੀ ਮਿੰਟੂ ਜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਮੀ ਟੂ ਨੇ ਹੁਣ ਖਾਕੀ ਨੂੰ ਵੀ ਲਿਆ ਚਪੇਟ ਦੇ ਵਿੱਚ। ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜੇ ਮੀਟੂ ਇੰਡੀਆ ਦੇ ਵਿੱਚ ਦਾਖਲ ਹੋ ਗਈ ਤੇ ਬਚਣਾ ਕੋਈ ਵੀ ਨਹੀਂ ਮਹਿਕਮਾ। ਇੱਕ ਵਾਰੀ ਸਾਰੀ ਗੱਲ ਚ ਆਉਣਗੇ ਤਾਂ ਐਕਟਾਂ ਤੋਂ ਬਾਅਦ ਪੱਤਰਕਾਰਾਂ ਤੋਂ ਬਾਅਦ ਫਿਰ ਹੁਣ ਸਿਆਸਤਦਾਨ ਚੰਨੀ ਵਰਗੇ ਸਿਆਸਤਦਾਨਾਂ ਤੋਂ ਅਗਲਾ ਨੰਬਰ ਮੋਹਰਲਾ ਨੰਬਰ ਕਿਹਨਾਂ ਦਾ ਲੱਗਿਆ? ਇਹ ਲੱਗਿਆ ਹੁਣ ਪੁਲਿਸ ਵਾਲਿਆਂ ਦਾ। ਤਾਂ ਇਹ ਅਸਮ ਦੇ ਵਿੱਚੋਂ ਨਿਕਲਿਆ। ਇਹ ਵੈਸੇ ਵਾਹਿਦ ਮਾਮਲਾ ਹੁਣ ਤੱਕ ਦਾ ਪੁਲਿਸ ਡਿਪਾਰਟਮੈਂਟ ਦਾ ਜਿਹਦੇ ਮੀਟੂ ਦੇ ਤਹਿਤ ਬਾਹਰ ਆਇਆ। ਤਾਂ ਇਹਦੇ ਵਿੱਚ ਇੱਕ ਮਹਿਲਾ ਪੁਲਿਸ ਅਧਿਕਾਰੀ ਆ ਜਿਹਨੇ ਆਪਣੇ ਸੀਨੀਅਰ ਅਧਿਕਾਰੀ ਤੇ ਯੌਨ ਸ਼ੋਸ਼ਣ ਦਾ ਦੋਸ਼ ਲਾਇਆ। ਤਾਂ ਉਹਨੇ ਇੱਥੋਂ ਤੱਕ ਕਿਹਾ ਕਿ ਮੇਰੇ ਪਤੀ ਨੇ ਖੁਦਕੁਸ਼ੀ ਕਰ ਲਈ ਸਾਰੇ ਕੁਕਰਮ ਦੇ ਚੱਲਦਿਆਂ, ਜਿੱਦਾਂ ਮੈਨੂੰ ਫੋਰਸਫੁਲੀ ਵਰਤਿਆ ਗਿਆ। ਫਿਰ ਉਸ ਤੋਂ ਬਾਅਦ ਮੇਰੇ ਪਤੀ ਨੂੰ ਪਤਾ ਲੱਗਿਆ ਤਾਂ ਉਹਨੇ ਖੁਦਕੁਸ਼ੀ ਕਰ ਲਈ। ਬਹਰਹਾਲ ਜੋ ਸੀਨੀਅਰ ਪੁਲਿਸ ਅਧਿਕਾਰੀ ਆ ਹੁਣ ਤੇ ਕਾਫੀ ਵੱਡੇ ਰੈਂਕ ਤੇ ਚਲੇ ਗਿਆ, ਪਰ ਉਹਨੇ ਜਿਹੜੇ ਪੁਲਿਸ ਕਰਮਚਾਰੀ ਨੇ ਇਹ ਦੋਸ਼ ਲਾਇਆ ਤਾਂ ਉਹਨੇ ਇਹ ਦੋਸ਼ ਲਾਇਆ ਕਿ ਉਸ ਸਮੇਂ ਮੈਂ DSP, ਵੈਸੇ ਹੁਣ ਤੇ ਅਧਿਕਾਰੀ ਕਹਿਣਾ ਚਾਹੀਦਾ ਉਸ ਬੀਬੀ ਨੂੰ, ਤਾਂ ਉਹ ਵੀ ਹੁਣ ਕਾਫੀ ਰੈਂਕ ਵੱਡੇ ਤੇ ਆ। ਦੂਸਰੇ ਪਾਸੇ ਜਿਹੜਾ ਮੁਕੇਸ਼ ਅਗਰਵਾਲ ਆ ਉਹ ਵੀ ਇਸ ਸਮੇਂ ਡਾਇਰੈਕਟਰ ਜਨਰਲ ਆਫ ਪੁਲਿਸ ਆ, ਲਾਅ ਐਂਡ ਆਰਡਰ ਦਾ। ਤਾਂ ਇਸ ਘਟਨਾਕ੍ਰਮ ਦੇ ਬਾਹਰ ਆਉਣ ਤੇ ਲੋਕ ਜਿਹੜੇ ਆ ਉਹ ਸਖਤੀ ਦੇ ਵਿੱਚ ਆ ਕਿ ਜੇ ਪੁਲਿਸ ਦਾ ਏਦਾਂ ਭੇਤ ਖੁੱਲਣਾ ਸ਼ੁਰੂ ਹੋ ਗਿਆ ਤੇ ਫਿਰ ਸਾਰੀਆਂ ਸਟੇਟਾਂ ਦੇ ਵਿੱਚੋਂ ਵੀ ਸ਼ਿਕਾਇਤਾਂ ਆ ਸਕਦੀਆਂ। ਕਿਉਂਕਿ ਤੁਹਾਨੂੰ ਵੈਸੇ ਪੰਜਾਬ ਦਾ ਵੀ ਇੱਕ ਮਾਮਲਾ ਯਾਦ ਹੋਣਾ, ਜਦੋਂ ਪਿਛਲੀ 26 ਜਨਵਰੀ ਸੀਗੀ ਤਾਂ ਉਸ ਸਮੇਂ ਇੱਕ ਬਹੁਤ ਵੱਡੀ ਮਹਿਲਾ ਪੁਲਿਸ ਅਫਸਰ ਨੇ ਗੱਲ ਕਹੀ ਸੀਗੀ ਕਿ ਪੰਜਾਬ ਪੁਲਿਸ ਦੇ ਅੰਦਰ ਜਿਨਸੀ ਸ਼ੋਸ਼ਣ ਹੁੰਦਾ। ਹਾਲਾਂਕਿ ਬਾਅਦ ਦੇ ਵਿੱਚ ਅਗਲੇ ਦਿਨ ਉਸ ਬੀਬੀ ਨੂੰ ਬੁਲਾਉਣਾ ਪਿਆ, ਮਤਲਬ ਕਿ ਬੋਲੀ ਨਹੀਂ, ਆਪ ਨੂੰ ਬੁਲਾਉਣਾ ਪਿਆ ਪੁਲਿਸ ਨੂੰ ਕਿ ਨਹੀਂ ਜੀ ਉਹ ਬਿਆਨ ਹੈ ਜਿਹੜਾ ਤੋੜਿਆ ਮਰੋੜਿਆ। ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਬਿਆਨ ਸੀ, ਕਿਉਂਕਿ ਜਿਹੜੀ ਅਫਸਰ ਸਾਹਿਬਾਂ ਸੀਗੀ ਉਹ ਕੋਈ ਛੋਟੀ ਮੋਟੀ ਅਫਸਰ ਬੀਬੀ ਸੀ। ਇੰਡੀਆ ਦੀਆਂ ਜਿੰਨੀਆਂ IPS ਅਫਸਰ ਬੀਬੀਆਂ ਨੇ ਉਹਨਾਂ ਦੇ ਵਿੱਚੋਂ ਛੋਟੀ ਜਿਹੀ ਜਿਹੜੇ ਅਫਸਰਾਨ ਬੀਬੀਆਂ ਨੇ ਉਹਨਾਂ 'ਚ ਇੱਕ ਸਨ ਉਹ ਬੀਬੀ। ਖੈਰ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਮੈਂ ਕਹੂੰਗਾ ਕਿ ਆਉਣ ਵਾਲੇ ਸਮੇਂ ਦਾ ਇੱਕ ਅੰਦੇਸ਼ਾ ਹੈ, ਇੱਕ ਖਦਸ਼ਾ ਹੈ ਕਿ ਪੰਜਾਬ ਪੁਲਿਸ ਜਾਂ ਹਰਿਆਣਾ ਪੁਲਿਸ, ਰਾਜਸਥਾਨ ਪੁਲਿਸ, ਕਿਸੇ ਵੀ ਪੁਲਿਸ ਫੋਰਸ ਦੇ ਵਿੱਚ ਇਸ ਤਰ੍ਹਾਂ ਦਾ ਮਾਮਲਾ ਨਿਕਲ ਕੇ ਆ ਸਕਦਾ, ਕਿਉਂਕਿ ਹੁਣ ਤੱਕ ਪੁਲਿਸ ਫੋਰਸ ਜਿਹੜੀ ਸੀਗੀ ਉਹ ਤਕਲੀਫ ਹੈ। ਅਸਮ ਦੇ ਵਿੱਚ ਜਿਹੜਾ ਮਾਮਲਾ ਨਿਕਲਿਆ ਹੁਣ ਇਹ ਦਿਲਚਸਪ ਹੋਊਗਾ ਕਿ ਇਹਨੂੰ ਨਜਿੱਠਿਆ ਕਿਸ ਤਰ੍ਹਾਂ ਜਾਂਦਾ, ਕਿ ਪੁਲਿਸ ਜਿਹੜੀ ਆ ਉਹ ਢੱਕਦੀ ਹੈ। ਜਿੱਦਾਂ ਆਪਾਂ ਇੱਥੇ 2-3 ਐਪੀਸੋਡ ਦੇਖੇ, ਪਹਿਲਾਂ ਸਲਵਿੰਦਰ ਦਾ ਮਾਮਲਾ ਸੀਗਾ ਉਹ ਢੱਕਿਆ ਗਿਆ ਸੀ, ਹਾਲਾਂਕਿ ਬਾਅਦ ਦੇ ਵਿੱਚ ਬਹੁਤਾ ਹੀ ਬਦਨਾਮ ਹੋ ਗਿਆ। ਫਿਰ ਉਹਨੂੰ ਰੇਪ ਕੇਸ ਦਾ ਚਾਰਜ ਲਾ ਕੇ ਅੰਦਰ ਸੁੱਟਿਆ ਗਿਆ। ਫਿਰ ਉਸ ਤੋਂ ਬਾਅਦ ਉੱਪਲ ਦਾ ਮਾਮਲਾ, 1-2 ਹੋਰ ਪੁਲਿਸ ਅਧਿਕਾਰੀ ਆ ਜਿਨ੍ਹਾਂ ਦੇ ਵਿੱਚੋਂ ਇੱਕ ਦੇ ਖਿਲਾਫ ਤੇ ਇੱਕ ਬੀਬੀ ਆ ਜਿਹੜੀ ਉਹ ਜਾ ਕੇ ਜੰਤਰ ਮੰਤਰ ਤੇ ਕਈ ਮਹੀਨਿਆਂ ਤੱਕ ਧਰਨੇ ਤੇ ਬੈਠੀ ਰਹੀ ਸੀ, ਪਰ ਕਿਸੇ ਨੇ ਉਹਦੀ ਅਵਲਾ ਦੀ ਗੱਲ ਹੀ ਨਹੀਂ ਸੁਣੀ। ਤੋ ਇਸ ਤਰ੍ਹਾਂ ਦੇ ਮਾਮਲੇ ਜਿਹੜੇ ਅੱਗੇ ਨਿਕਲਦੇ ਆ, ਮਤਲਬ ਕਿ ਬਹੁਤ ਟਾਵੇਂ ਵਿਰਲੇ ਨਿਕਲਦੇ ਆ। ਤਾਂ ਜੇ ਇਹ ਮੁਹਿੰਮ ਅੱਗੇ ਵੱਧਦੀ ਆ ਤਾਂ ਫਿਰ ਪੁਲਿਸ ਜਿਹੜੀ ਆ ਉਹ ਇਹਨੂੰ ਕਿੱਦਾਂ ਹੈਂਡਲ ਕਰੇਗੀ, ਇਹ ਵੇਖਣਾ ਬੜਾ ਦਿਲਚਸਪ ਹੋਊਗਾ। ਕਿਉਂਕਿ ਦੂਜੇ ਮਾਮਲਿਆਂ 'ਚ ਪੁਲਿਸ ਜਿਹੜੀ ਆ ਉਹ ਹੋਰ ਤੌਰ ਤਰੀਕੇ ਨਾਲ ਕੰਮ ਕਰਦੀ ਆ, ਪਰ ਜਦੋਂ ਅੱਗ ਉਹਦੇ ਘਰ ਨੂੰ ਪੈਂਦੀ ਆ ਫਿਰ ਉਹਦਾ ਪੈਂਤੜਾ ਜਿਹੜਾ ਉਹ ਵੱਖਰਾ ਹੁੰਦਾ, ਬਦਲਵਾਂ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਹੁਣ ਬ੍ਰਹਮਪੁਰਾ ਨੇ ਤੋਪ ਦਾ ਮੂੰਹ ਵੱਡੇ ਬਾਦਲ ਵੱਲ ਘੁਮਾਇਆ। ਬਸ ਇਹ ਤੋਪ ਤੇ ਹੁਣ ਮੇਰੇ ਖਿਆਲ ਦੇ ਨਾਲ ਚਫੇਰੀ ਵਰੂਗੀ। ਪਹਿਲਾਂ ਤੇ ਆਸਾ ਪਾਸਾ ਵੇਖ ਕੇ ਚੱਲਦੀ ਸੀ, ਹੁਣ ਇਹ ਤੋਪ ਨੇ ਸਾਰੇ ਨਿਸ਼ਾਨੇ ਤੇ ਲੈ ਲੈਣੇ ਆ। ਜਿੱਦਾਂ ਇਹਦੀ ਹੋਪ ਖਤਮ ਹੋ ਗਈ ਕਿ ਅਕਾਲੀ ਦਲ ਦੇ ਵਿੱਚ ਹੁਣ ਪਤਾ ਨਹੀਂ ਪੈਣਾ, ਤੇ ਤੋਪ ਜਿਹੜੀ ਆ ਚਫੇਰੇ ਵਰੂਗੀ। ਸੋ ਬ੍ਰਹਮਪੁਰਾ ਜੀ ਨੇ ਹੁਣ ਨਿਸ਼ਾਨਾ ਜਿਹੜਾ ਉਹ ਪ੍ਰਕਾਸ਼ ਸਿੰਘ ਬਾਦਲ ਤੇ ਕੱਸਿਆ ਵਾ। ਹਾਲਾਂਕਿ ਤੁਹਾਨੂੰ ਪਤਾ ਹੀ ਹੋਣਾ ਜਿੱਦਾਂ ਹੀ ਇਹ ਪ੍ਰੈਸ ਕਾਨਫਰੰਸ ਅੱਗੇ ਵਧੀਆਂ, ਜਿੱਦਾਂ ਤਲਖੀਆਂ ਇਹਨਾਂ ਦੇ ਵਿੱਚ ਵਧੀਆਂ, ਪਰ ਇੱਕ ਚੀਜ਼ ਨੋਟ ਕੀਤੀ ਹੋਊਗੀ ਤੁਸੀਂ ਸਾਰਿਆਂ ਕਿ ਸੁਖਬੀਰ ਸਿੰਘ ਬਾਦਲ ਨੂੰ ਤੇ ਬਿਕਰਮ ਮਜੀਠੀਆ ਨੂੰ ਤਾਂ ਸਾਰੇ ਲੱਪੋ ਲੈਂਦੇ ਆ। ਵੈਸੇ ਸੋਸ਼ਲ ਮੀਡੀਆ ਵਾਲੇ ਵੀ ਉਹਨਾਂ ਨੂੰ ਲੱਪੋ ਲੈਂਦੇ ਆ, ਆਮ ਆਦਮੀ ਪਾਰਟੀ ਵਾਲੇ ਵੀ, ਕਾਂਗਰਸੀ ਵੀ। ਤਾਂ ਇਹ ਜਿਹੜੇ ਬਾਗੀ ਆ ਜਿਹਨਾਂ ਨੂੰ ਟਕਸਾਲੀ ਕਹਿੰਦੇ ਆ, ਇਹ ਵੀ ਇਹਨਾਂ ਨੂੰ ਮਿਲਦੇ ਸੀ ਲੰਮੇ ਹੋ ਕੇ। ਪਰ ਇੱਕ ਚੀਜ਼ ਜਿਹੜੀ ਮੈਨੂੰ ਬੜੀ ਵਿਚਿੱਤਰ ਲੱਗਦੀ ਸੀ ਕਿ ਪ੍ਰਕਾਸ਼ ਸਿੰਘ ਬਾਦਲ ਬਾਰੇ ਨਹੀਂ ਸੀ। ਤਾਂ ਅੱਜ ਇਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਬਾਰੇ ਵੀ ਬੋਲਿਆ। ਉਹ ਕਹਿੰਦੇ ਆ ਕਿ ਬਰਗਾੜੀ ਦੇ ਮਾਮਲੇ ਦੇ ਵਿੱਚ ਜੋ ਪ੍ਰਕਾਸ਼ ਸਿੰਘ ਬਾਦਲ ਬਿਆਨ ਦਿੰਦੇ ਆ ਕਿ ਗਰਮ ਖਿਆਲੀ ਆ, ਫਲਾਣਾ ਟਮਕਿਆ, ਤੇ ਇਹ ਲੋਕਾਂ ਨੂੰ ਧੋਖੇ 'ਚ ਰੱਖਦੇ ਆ। ਬਾਦਲ ਵੱਲੋਂ ਵਾਰ-ਵਾਰ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨ ਦੇ ਬਰਗਾੜੀ ਮੋਰਚੇ ਤੇ ਦਿੱਤੇ ਜਾਂਦੇ ਬਿਆਨ ਤੇ ਉਹਨਾਂ ਨੇ ਇਹ ਪ੍ਰਤੀਕਰਮ ਦਿੱਤਾ। ਉਹ ਕਹਿੰਦੇ ਕਿ ਬਾਦਲ ਵੱਲੋਂ ਦਿੱਤਾ ਜਾਂਦਾ ਬਿਆਨ ਹੈ ਜਿਹੜਾ ਉਹ ਬਿਲਕੁਲ ਨਿਰਮੂਲ ਆ, ਬੇਤੁਕਾ। ਉਹਨੇ ਇੱਥੋਂ ਤੱਕ ਕਿਹਾ ਕਿ ਅਸੀਂ ਪੁੱਛਣਾ ਚਾਹੁੰਦੇ ਹਾਂ
कि जे तेरे कोल कोई सबूत है बादल साहब तो फिर तुसीं ਉਹ सबूत दिखाओगा कि बरगाड़ी ਦੇ ਵਿੱਚ ਆ ਕੁਛ ਹੈ ਜਿਹੜਾ ਚੱਲਦਾ ਪਿਆ। तो ये अपने आप ਦੇ ਵਿੱਚ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਸ਼ੁਰੂਆਤ ਕਰ ਦਿੱਤੀ ਹੈ ਬ੍ਰਹਮਪੁਰਾ ਨੇ ਔਰ ਦੱਸ ਦਿੱਤਾ ਪ੍ਰਕਾਸ਼ ਸਿੰਘ ਬਾਦਲ ਨੂੰ ਕਿ ਬੱਚੇ ਤੁਸੀਂ ਇਸ ਲੜਾਈ ਦੇ ਵਿੱਚ ਨਹੀਂ ਜਾਣਾ। ਜਦੋਂ ਆਪਾਂ ਖੁੱਲ ਗਏ ਤਾਂ ਹਾਲ ਦੀ ਘੜੀ ਕੱਜੇ ਹੋਏ ਆ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਧਰੋਂ ਵੀ ਲਿਹਾਜ਼ ਨਾਲ ਚੱਲੀ ਜਾਂਦੀਆਂ ਉਧਰੋਂ ਵੀ ਲਿਹਾਜ਼ ਨਾਲ ਚੱਲੀ ਜਾਂਦੀਆਂ ਕਿਉਂਕਿ ਬ੍ਰਹਮਪੁਰਾ ਨੇ ਅੱਜ ਗੱਲਾਂ 'ਚ ਕਹਿ ਦਿੱਤਾ ਕਹਿੰਦਾ ਕਿ ਸੇਖ ਮਾਂ ਵਾਂਗੂ ਖੰਡੇ ਨਾਲੇ ਮੈਨੂੰ ਵੀ ਪਤਾ। ਤਾਂ ਉਸ ਤੋਂ ਬਾਅਦ ਦੀਵਾਲੀ ਤੋਂ ਬਾਅਦ ਕਹਿੰਦੇ ਕਿ ਅਸੀਂ ਪਟਾਕੇ ਚਲਾਵਾਂਗੇ। ਜਦੋਂ ਲੋਕ ਪਟਾਕੇ ਚਲਾ ਕੇ ਹਟ ਗਏ ਨਾ ਦੀਵਾਲੀ ਤੋਂ ਬਾਅਦ ਅਸੀਂ ਬੰਬ ਵੱਡੇ ਜਿਹੜੇ ਸੇਬਿਆਂ ਨੂੰ ਚਲਾਵਾਂਗੇ। ਤਾਂ ਕਹਿਣ ਦਾ ਭਾਵ ਆ ਕਿ ਪਲੈਨਿੰਗ ਇਹਨਾਂ ਦੀ ਇਹ ਆ ਕਿ ਦੀਵਾਲੀ ਤੋਂ ਬਾਅਦ ਵੱਡਾ ਐਲਾਨ ਕਰ ਸਕਦੇ ਜਾਂ ਤੇ ਕਿਸੇ ਦੇ ਨਾਲ ਜਾ ਸਕਦੇ ਜਾਂ ਕਿਸੇ ਨੂੰ ਬੁਲਾ ਸਕਦੇ ਜਾਂ ਪਾਰਟੀ ਨਵੀਂ ਖੜੀ ਕਰ ਸਕਦੇ ਜਾਂ ਕੋਈ ਪੰਗਾ ਤੇ ਪੱਕਾ ਹੀ ਖੜਾ ਕਰੂਗੇ ਤੇ ਮੰਨ ਕੇ ਚੱਲੋ। ਸੋ ਉਹਨਾਂ ਨੇ ਇੱਕ ਤਰ੍ਹਾਂ ਨਾਲ ਦੋ ਸੰਕੇਤ ਦਿੱਤੇ ਆ, ਦੋ ਸੁਨੇਹੇ ਦਿੱਤੇ ਆ ਕਿ ਇੱਕ ਤੇ ਇਸ ਲੜਾਈ ਦੇ ਵਿੱਚ ਹੁਣ ਲਿਹਾਜ਼ ਜਿਹੜਾ ਵੱਡੇ ਬਾਦਲ ਦਾ ਵੀ ਨਹੀਂ ਹੋਊਗਾ। ਦੂਸਰਾ ਇਹ ਆ ਕਿ ਦੀਵਾਲੀ ਤੋਂ ਬਾਅਦ ਧਮਾਕੇ ਆ ਜਿਹੜੇ ਉਹ ਲਗਾਤਾਰ ਹੁੰਦੇ ਰਹਿਣਗੇ ਮਾਝੇ ਦੇ ਵਿੱਚੋਂ ਖਾਸ ਤੌਰ ਤੇ। ਔਰ ਅਕਾਲੀ ਦਲ ਦੀ ਇਹ ਖਤਰਨਾਕ ਸੰਕੇਤ ਇਸ ਕਰਕੇ ਆ ਕਿਉਂਕਿ ਮਾਝਾ ਜਿਹੜਾ ਬਹੁਤ ਹੱਦ ਤੱਕ ਇਹਨਾਂ ਨੂੰ ਪੰਥਕ ਵੋਟ ਦਿੰਦਾ ਯਾਨੀ ਇਹਨਾਂ ਦੀ ਹਾਰਡ ਕੋਰ ਵੋਟ ਜੇ ਕਹਿ ਲਈਏ ਤਾਂ ਉਹ ਮਾਝੇ ਦੇ ਵਿੱਚ ਆ। ਮਾਲਵੇ ਦੇ ਵਿੱਚ ਤੇ ਐਤਕੀ ਫੱਟੀ ਸਾਫ਼ ਹੋ ਗਈ ਸੀਗੀ ਇਹਨਾਂ ਦੀ 69 ਦੇ ਵਿੱਚੋਂ ਮੇਰੇ ਖਿਆਲ ਦੇ ਨਾਲ 8 ਸੀਟਾਂ ਸੀ ਜਿੱਥੇ ਇਹ ਕਹਿੰਦੇ ਸੀਗੇ ਕਿ ਸਾਡਾ ਗਾੜਿਆ ਮਾਲਵੇ ਦੇ ਵਿੱਚ। ਪ੍ਰੇਮੀਆਂ ਦੀਆਂ ਵੋਟਾਂ ਵੀ ਲੈ ਲਈਆਂ ਤਾਂ ਵੀ 69 ਚੋਂ 8 ਹੀ ਰਹੀਆਂ। ਤਾਂ ਮਾਝਾ ਜਿਹੜਾ ਸੀ ਬਹੁਤ ਹੱਦ ਤੱਕ ਇਹਨਾਂ ਨੂੰ ਸਪੋਰਟ ਕਰਦਾ ਸੀ ਜਾਂ ਕਹੀਏ ਕਿ ਇਹਨਾਂ ਨੂੰ ਬਹੁਤ ਹੱਦ ਤੱਕ ਅੱਗੇ ਲੈ ਕੇ ਜਾਂਦਾ ਸੀ ਵੋਟਾਂ ਦੇ ਮਾਮਲੇ ਵਿੱਚ। ਪੰਥਕ ਵੋਟ ਇੱਕ ਵੋਟ ਤਗੜਾ ਵੋਟ ਬੈਂਕ ਰੱਖਦੀ ਸੀ ਪਰ ਉੱਥੋਂ ਇਹ ਕੋਰਾ ਲੱਗਣਾ ਦੇਖੋ ਬਹੁਤਾ ਜ਼ਿਆਦਾ ਨਹੀਂ ਪਰ ਮਾਝੇ ਦੇ ਵਿੱਚ ਉਹ ਲੋਕ ਜਿਹੜੇ ਆ ਉਹ ਨੁਕਸਾਨ ਜ਼ਰੂਰ ਕਰਨਗੇ ਜਿਸ ਤਰੀਕੇ ਨਾਲ ਉਹ ਚੱਲਦੇ ਪਏ ਆ। ਜੀ 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 ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ ਕਹਿੰਦੇ ਆਮ ਆਦਮੀ ਪਾਰਟੀ ਨੂੰ ਫਤਿਹਗੜ੍ਹ ਸਾਹਿਬ ਵਿੱਚ ਵੱਡਾ ਝਟਕਾ ਸਾਰੇ ਹੀ ਅਹੁਦੇਦਾਰਾਂ ਨੇ ਛੱਡੀ ਪਾਰਟੀ। ਦੇਖੋ ਇਹ ਹੁਣ ਆਮ ਆਦਮੀ ਪਾਰਟੀ ਦਾ ਖਲਾਰਾ ਵੀ ਅਕਾਲੀ ਦਲ ਵਰਗਾ ਹੀ ਆ। ਅਕਾਲੀ ਦਲ ਲਈ ਜਿੱਦਾਂ ਹਾਲਾਤ ਜਿਹੜੇ ਉਹ 1999 ਵਾਲੇ ਵਰਗੇ ਆ ਨਾ ਜਿੱਦਾਂ ਉਹ ਗੁਰਚਰਨ ਟੌੜਾ ਨੇ ਕੀਤਾ ਸੀਗਾ ਖੜਾ ਇਹਨਾਂ ਦੇ ਸਾਹਮਣੇ ਇੱਕ ਸੰਕਟ ਐਤਕੀ ਬ੍ਰਹਮਪੁਰਾ ਹੋ ਰਿਹਾ ਸੀ ਪਰ ਉਦੋਂ ਹਾਲਾਤ ਜਿਹੜੇ ਥੋੜੇ ਜਿਹੇ ਵੱਖਰੇ ਇਸ ਕਰਕੇ ਸੀਗੇ ਕਿਉਂਕਿ ਪੰਥਕ ਰੌਲਾ ਨਹੀਂ ਸੀਗਾ। ਐਤਕੀ ਪੰਥਕ ਰੌਲਾ ਤਾਂ ਪੰਥ ਹੈ ਜਿਹੜਾ ਉਹੀ ਇਹਨਾਂ ਦੇ ਹੱਥ ਚੋਂ ਫਿਰਦਾ ਗਿਆ ਔਰ ਵੋਟ ਪਰਸੈਂਟ ਵੀ ਫਿਰਿਆ ਜੇ ਆਪਾਂ ਦੇਖੀਏ ਅਕਾਲੀਆਂ ਦਾ। ਵੈਸੇ ਮੈਨੂੰ ਉਦੋਂ ਹੀ ਗੱਲ ਐਡ ਕਰ ਦੇਣੀ ਚਾਹੀਦੀ ਸੀ ਤੁਰਦੇ 10 ਸਾਲਾਂ ਦੇ ਵਿੱਚ 37% ਤੋਂ 25% ਤੱਕ ਆ ਗਿਆ। ਇਹਦਾ ਮਤਲਬ ਹੈ ਕਿ ਪੰਥਕ ਵੋਟ ਦੀ ਕੀਤੀ ਪਈ ਆ। ਤਾਂ ਓਦਾਂ ਹੀ ਹਾਲ ਇਹਨਾਂ ਦਾ ਆਮ ਆਦਮੀ ਪਾਰਟੀ ਵਾਲਿਆਂ ਦਾ ਜਿੱਦਾਂ ਚੜੇ ਸੀਗੇ ਲੋਕ ਇਹਨਾਂ ਦੇ ਨਾਲ ਖੜੇ ਸੀਗੇ ਅੜੇ ਵੀ ਸੀਗੇ ਪਰ ਹੁਣ ਜਿੱਦਾਂ ਇਹਨਾਂ ਨੇ ਆਪਣੇ ਅਸਲੀ ਰੰਗ ਦਿਖਾਏ ਲੋਕ ਖੜਨ ਤਾਂ ਛੱਡੋ ਝੜਨ ਲੱਗ ਪਏ। ਤਾਂ ਇਸ ਸਮੇਂ ਹਾਲਾਤ ਇਹ ਆ ਕਿ ਫਤਿਹਗੜ੍ਹ ਸਾਹਿਬ ਤੋਂ ਇੱਕ ਵੱਡਾ ਝਟਕਾ ਲੱਗਿਆ। ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਰਾਏ ਸਮੇਤ ਵਲੰਟੀਅਰ ਸੀਗੇ ਜਿਹੜੇ ਹੋਰ ਇਹਨਾਂ ਦੇ ਅਹੁਦੇਦਾਰ ਸੀਗੇ ਅਤੇ 9 ਬਲਾਕ ਪ੍ਰਧਾਨਾਂ ਚੋਂ 7 ਨੇ ਪਾਰਟੀ ਚੋਂ ਸਮੂਹਿਕ ਤੌਰ ਤੇ ਜਿਹੜਾ ਉਹ ਅਸਤੀਫਾ ਦੇ ਦਿੱਤਾ। ਤਾਂ ਉਹਨਾਂ ਨੇ ਨਾਲ ਇਹ ਗੱਲ ਹਿੱਕ ਠੋਕ ਕੇ ਕਹੀ ਆ ਕਿ ਅਸੀਂ ਸੁਖਪਾਲ ਖਹਿਰਾ ਦੇ ਹੱਕ 'ਚ ਖੜੇ ਹਾਂ ਕਿਉਂਕਿ ਉਹਨਾਂ ਨੂੰ ਗੈਰ ਲੋਕਤਾਂਤਰਿਕ ਢੰਗ ਦੇ ਨਾਲ ਕੱਢਿਆ। ਤਾਂ ਇੱਥੋਂ ਤੱਕ ਉਹ ਕਹਿੰਦੇ ਆ ਕਿ 80 ਤੋਂ 90% ਲੋਕ ਆ ਜਿਹੜੇ ਉਹ ਇਸ ਸਮੇਂ ਖਹਿਰਾ ਗਰੁੱਪ ਦੇ ਨਾਲ ਖੜੇ ਹੋਏ। ਨਾ ਸਿਰਫ ਉਹਨਾਂ ਨੇ ਪਾਰਟੀ ਛੱਡੀ ਆ ਬਲਕਿ ਹਿੱਕ ਠੋਕ ਕੇ ਗੱਲ ਕਹੀ ਆ ਕਿ ਅਸੀਂ ਉਸ ਧੜੇ ਨਾਲ ਖਲੋਵਾਂਗੇ ਬਾਈ ਕਿਉਂਕਿ 80 ਤੋਂ 90% ਲੋਕ ਆ ਜਿਹੜੇ ਉਹ ਇਹਨਾਂ ਦੇ ਨਾਲ ਖੜੇ ਆ। ਤਾਂ ਕੁੱਲ ਮਿਲਾ ਕੇ ਕਹਿ ਸਕਦੇ ਕਿ ਹੁਣ ਆਮ ਆਦਮੀ ਪਾਰਟੀ ਲਈ ਅਸਲ ਲੜਾਈ ਹੈ ਜਿਹੜੀ ਹੋਣ ਦੀ ਸ਼ੁਰੂ ਹੋ ਜਾਂਦੀ ਕਿਉਂਕਿ ਅੱਗੇ ਤੇ ਦੂਜਿਆਂ ਨਾਲ ਲੜਦੇ ਸੀਗੇ ਹੁਣ ਘਰੋਂ ਜਿਹੜੇ ਸ਼ਰੀਕ ਉੱਠੇ ਆ ਤੇ ਜਿਹੜੇ ਸੱਜਰੇ ਸ਼ਰੀਕ ਬਣ ਕੇ ਟੱਕਰਦੇ ਪਏ ਹੁਣ ਅਸਲ ਲੜਾਈ ਇਹਨਾਂ ਦੇ ਨਾਲ ਸ਼ੁਰੂ ਦੇਖਦੇ ਆ। ਇਹ ਇੱਕ ਦੂਜੇ ਨੂੰ ਵਰਤਣ ਦੀ ਖੇਡ ਸੀਗੀ ਜਿਸ ਤਰੀਕੇ ਨਾਲ ਚੱਲੇ ਆ। ਇਹਨਾਂ ਨੇ ਜਿੰਨਾ ਕੁ ਸੁਖਪਾਲ ਖਹਿਰੇ ਨੂੰ ਵਰਤਿਆ ਸੀਗਾ ਮੇਰੇ ਖਿਆਲ ਦੇ ਨਾਲ ਹੁਣ ਸੁਖਪਾਲ ਖਹਿਰਾ ਜਿਹੜਾ ਉਹ ਇਸ ਪਾਰਟੀ ਨੂੰ ਆਪਣਾ ਜਿਹੜਾ ਇਹਨਾਂ ਨੇ ਵਰਤਿਆ ਸੀਗਾ ਉਹਦਾ ਲਾਂਭਾ ਲਾਈ ਜਾਂਦਾ। ਤਾਂ ਸੁਖਪਾਲ ਖਹਿਰਾ ਜਿਹੜਾ ਉਹ ਆਪਣਾ ਕੰਮ ਕਰੀ ਜਾਂਦਾ ਪਰ ਆਮ ਆਦਮੀ ਪਾਰਟੀ ਮੈਨੂੰ ਲੱਗਦਾ ਕਿ ਹੁਣ ਸਿਰਫ ਪਾਰਟੀ ਹੋਈ ਰਹਿ ਗਈ ਹੈ ਜਾਂ ਅਹੁਦੇਦਾਰ ਰਹਿ ਗਈ ਜਾਂ ਪਾਰਟੀ ਰਹਿ ਗਈ ਆ ਨਾ ਤੇ ਆਦਮੀ ਰਹਿ ਗਿਆ ਤੇ ਨਾ ਆਮ ਰਹਿ ਗਿਆ। ਇਹ ਹੁਣ ਇਹਨਾਂ ਨੂੰ ਦੇਖਣਾ ਹੋਊਗਾ ਕਿ ਕਿਸ ਤਰ੍ਹਾਂ ਇਹ ਖੜੇ ਹੁੰਦੇ ਆ ਕਿਸ ਤਰ੍ਹਾਂ ਦੁਬਾਰਾ ਫਾਈਟ ਦੇ ਵਿੱਚ ਆਉਂਦੇ ਆ। ਪਰ ਇੱਕ ਵਾਰੀ ਕਹੀਏ ਕਿ ਸੁਖਪਾਲ ਖਹਿਰੇ ਨੇ ਬਿਲਕੁਲ ਭਾਂਡੇ ਆ ਜਿਹੜੇ ਇਹਨਾਂ ਦੇ ਮੁੱਦੇ ਮੰਨ ਕੇ ਰੱਖ ਦਿੱਤੇ। ਇੱਕ ਜ਼ਿਲ੍ਹੇ ਦੀ ਕਹਾਣੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਹਾਣੀ ਹੈ ਜਿਹੜੀ ਉਹ ਹੋਰ ਵੀ ਜ਼ਿਆਦਾ ਵੱਡੇ ਪੱਧਰ ਤੇ ਇਹ ਦੁਹਰਾਈ ਜਾ ਸਕਦੀ ਹੈ ਕਿਉਂਕਿ ਅੱਗੇ ਇਹਨਾਂ ਦੇ ਪ੍ਰੋਗਰਾਮ ਹੈ ਜਿਹੜੇ ਉਲੀਕੇ ਜਾ ਚੁੱਕੇ ਆ। ਇਨਸਾਫ ਮਾਰਚ ਕਰਨਾ ਇਹਨਾਂ ਨੇ ਹੋਰ ਹੇਠਲੇ ਪੱਧਰ ਤੇ ਜਦੋਂ ਇਹ ਜਾ ਕੇ ਫੇਰੀਆਂ ਲਾਉਣਗੇ ਤਾਂ ਅੰਦਰ ਖਾਤੇ ਜਿਹੜੇ ਇਹਨਾਂ ਦੇ
ਪੱਕੇ ਬੰਦੇ ਆਮ ਆਦਮੀ ਪਾਰਟੀ ਦੇ, ਉਹ ਜ਼ਰੂਰ ਤੋੜਦੇ ਮੁੱਢਲੇ ਤੌਰ ਤੇ ਉਹਨਾਂ ਨੇ ਇਹਨਾਂ ਨੂੰ ਮਾਰ ਕਰਨੀ ਹੈ, ਫੇਰ ਹੀ ਅੱਗੇ ਤੁਰਨਾ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ, ਕਹਿੰਦੇ ਕੈਪਟਨ ਦੀਆਂ ਹਦਾਇਤਾਂ ਤੇ ਫਾਜ਼ਿਲਕਾ ਜ਼ਿਲ੍ਹਾ ਦੇ ਸਰਕਾਰੀ ਗਰਲਜ਼ ਸਕੂਲ ਦੇ ਪ੍ਰਿੰਸੀਪਲ ਤੇ ਅਧਿਆਪਕਾ ਮੁਅੱਤਲ। ਦੇਖੋ ਇਹ ਨਾ ਕੁੰਡਲ ਪਿੰਡ ਆ, ਸਾਡੇ ਪਿੰਡ ਦੇ ਲਾਗੇ ਹੀ ਆ। ਵੈਸੇ ਇਹਨਾਂ ਦਾ ਜ਼ਿਲ੍ਹਾ ਜਿਹੜਾ ਫਾਜ਼ਿਲਕਾ ਪੈ ਜਾਂਦਾ, ਅਸੀਂ ਮੁਕਤਸਰ ਚ ਪੈ ਜਾਂਦੇ ਆ। ਇੱਥੇ ਅੱਗੇ ਵੀ ਸਕੂਲ ਦੇ ਵਿੱਚ ਨਾ 2-3 ਦਫਾ ਰੌਲਾ ਪਿਆ, ਕਾਫੀ ਵੱਡੇ ਪੱਧਰ ਤੇ ਰੌਲਾ ਪਿਆ। ਔਰ ਸਾਡੇ ਇੱਧਰ ਮਾਲਵੇ ਦੇ ਸਕੂਲਾਂ 'ਚ ਇਹ ਰਫੜ ਰਹਿੰਦਾ ਹੀ ਰਹਿੰਦਾ। ਕਈ ਵਾਰੀ ਅਧਿਆਪਕ ਹੈ ਜਿਹੜੇ ਉਹ ਵੀ ਆਪਸ ਦੇ ਵਿੱਚ ਦਖਲਅੰਦਾਜ਼ੀ ਦੇ ਚੱਲਦਿਆਂ ਫਸ ਪੈਂਦੇ ਆ। ਤਾਂ ਕੁੰਡਲ ਸਕੂਲ ਹੈ ਜਿਹੜਾ ਅੱਗੇ ਵੀ 1-2 ਦਫਾ ਚਰਚਾ 'ਚ ਰਿਹਾ। ਵੈਸੇ ਹੋਰ ਉਪ ਮੰਡਲ ਹੈ ਜਿਹੜਾ, ਇਹਨਾਂ ਪਿੰਡਾਂ ਦੇ ਵਿੱਚ ਰੌਲੇ ਇਸ ਤਰ੍ਹਾਂ ਦੇ ਆਪ ਪੈਂਦੇ ਰਹਿੰਦੇ। ਸਕੂਲਾਂ 'ਚ ਮਲੂਕਪੁਰੇ ਵੀ ਇੱਕ ਵਾਰੀ ਬਹੁਤ ਵੱਡਾ ਰੌਲਾ ਪੈ ਗਿਆ ਸੀ ਥੋੜਾ ਸਮਾਂ ਪਹਿਲਾਂ। ਤਾਂ ਐਤਕੀ ਕੁੰਡਲ ਦੇ ਵਿੱਚ ਰੌਲਾ ਇਹ ਪੈ ਗਿਆ ਕਿ ਵਾਸ਼ਰੂਮ ਦੇ ਵਿੱਚ ਦੱਸਦੇ ਆ ਕਿ ਸੈਨੇਟਰੀ ਪੈਡ ਮਿਲਿਆ। ਤਾਂ ਉਹ ਜਿਹੜੀ ਅਧਿਆਪਕਾ ਸੀਗੀ ਜਾਂ ਪ੍ਰਿੰਸੀਪਲ ਸੀਗੀ, ਉਹਨਾਂ ਨੇ ਇਸ ਗੱਲ ਤੋਂ ਖਫਾ ਹੋ ਕੇ ਕਿ ਵਾਸ਼ਰੂਮ ਦੇ ਵਿੱਚ ਪੈਡ ਕਾਹਤੋਂ ਸੁੱਟਿਆ, ਔਰ ਵਰਤਿਆ ਹੋਇਆ ਪੈਡ ਜਿਹੜਾ ਗੰਦਾ ਪੈਡ ਹੈ ਉਹ ਕਾਹਤੋਂ ਉੱਤੇ ਸੁੱਟ ਕੇ ਆਏ। ਤਾਂ ਉਹਨਾਂ ਨੇ ਕੁੜੀਆਂ ਦੇ ਕੱਪੜੇ ਲੁਹਾ ਕੇ ਦੱਸੇ, ਤਲਾਸ਼ੀ ਕੀਤੀ। ਉਸ ਤੋਂ ਬਾਅਦ ਕੁੜੀਆਂ ਨੇ ਰੋ ਕੇ ਜਿਹੜੀ ਗੱਲ ਅੱਗੇ ਦੱਸੀ। ਇਹ ਗੱਲ 2-3 ਦਿਨਾਂ ਬਾਅਦ ਮੀਡੀਆ ਤੱਕ ਪਹੁੰਚ ਗਈ, ਮੀਡੀਆ ਦੇ ਵਿੱਚ ਖਬਰਾਂ ਲੱਗਣੀਆਂ ਸ਼ੁਰੂ ਹੋ ਗਈਆਂ। ਫਿਰ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਅਸੀਂ ਜਾਂਚ ਪੜਤਾਲ ਕਰਾਉਂਦੇ ਹਾਂ। ਜਾਂਚ ਪੜਤਾਲ ਚੱਲਦੀ ਦੇ ਦਰਮਿਆਨ ਫਿਰ ਉਹਨਾਂ ਕੁੜੀਆਂ ਨੇ ਇੱਕ ਪ੍ਰੈਸ ਕਾਨਫਰੰਸ ਕਰ ਦਿੱਤੀ। ਹਾਲਾਂਕਿ ਅਧਿਆਪਕ ਜਿਹੜੇ ਸੀਗੇ ਜਾਂ ਅਧਿਆਪਕਾਵਾਂ ਕਹਿ ਲਈਏ, ਉਹ ਆਪਣੀ ਥਾਂ ਤੇ ਕਹਿ ਰਹੇ ਸੀਗੇ ਕਿ ਅਸੀਂ ਸੱਚੇ ਹਾਂ, ਅਸੀਂ ਏਦਾਂ ਦੀ ਕੋਈ ਹਰਕਤ ਨਹੀਂ ਕੀਤੀ। ਇਸੇ ਦਰਮਿਆਨ ਹੁਣ ਅੱਜ ਨਵੀਂ ਅਪਡੇਟ ਇਸ ਮਾਮਲੇ ਦੇ ਵਿੱਚ ਇਹ ਆ ਗਈ ਆ ਕਿ ਪ੍ਰਿੰਸੀਪਲ ਤੇ ਅਧਿਆਪਕਾ ਜਿਹਦੇ ਤੇ ਦੋਸ਼ ਲੱਗਦੇ ਕਿ ਉਹਨੇ ਤਲਾਸ਼ੀ ਲਈ ਆ, ਇਹਨਾਂ ਦੋਨਾਂ ਨੂੰ ਮੁਅੱਤਲ ਕਰ ਦਿੱਤਾ। ਤਾਂ ਜੇ ਇਹ ਘਟਨਾ ਸੱਚੀ ਆ, ਜੇ ਏਦਾਂ ਜਿੱਦਾਂ ਉਹਨਾਂ ਨੇ ਦੱਸਿਆ ਸਾਰੀ ਸੱਚਾਈ ਵਾਪਰੀ ਆ, ਤਾਂ ਮੇਰੇ ਖਿਆਲ ਦੇ ਨਾਲ ਬੜੀ ਸ਼ਰਮਨਾਕ ਗੱਲ ਆ। ਕਿਉਂਕਿ ਅੱਗੇ ਵੀ ਸਾਡੇ ਪੰਜਾਬ ਦੇ ਸਕੂਲਾਂ 'ਚੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆਈਆਂ। ਇੱਕ ਵਾਰੀ ਚੋਰੀ ਹੋ ਗਈ ਸੀਗੀ, ਤਾਂ ਉਦੋਂ ਵੀ ਕੁੜੀਆਂ ਦੇ ਕੱਪੜੇ ਲੁਹਾ ਕੇ ਤਲਾਸ਼ੀ ਲੈਂਦੇ, ਤਾਂ ਉਦੋਂ ਬਹੁਤ ਰੌਲਾ ਪਿਆ। ਹੁਣ ਇਹ ਮਾਮਲਾ ਜਿਹੜਾ ਉਹ ਸੈਨੇਟਰੀ ਪੈਡ ਦੇ ਨਾਲ ਜੁੜ ਗਿਆ। ਜੇ ਇਸ ਮਾਮਲੇ ਦੇ ਵਿੱਚ ਸੱਚਾਈ ਆ, ਤਾਂ ਫਿਰ ਇਹਨਾਂ ਨੂੰ ਜਿਹੜੇ ਲੋਕ ਇਸ ਤਰ੍ਹਾਂ ਦੀਆਂ ਹਰਕਤਾਂ ਨੂੰ ਅੰਜਾਮ ਦਿੰਦੇ, ਇਹਨਾਂ ਨੂੰ ਸ਼ਰਮ ਨੂੰ ਹੱਥ ਮਾਰਨਾ ਚਾਹੀਦਾ। ਪਰ ਦੂਜੇ ਪਾਸੇ ਵੀ ਦੇਖਣਾ ਚਾਹੀਦਾ ਆ ਕਿ ਕਿਤੇ ਕੋਈ ਮਾਜਰਾ ਜਿਹੜਾ ਉਹ ਹੋਰ ਤੇ ਨਹੀਂ, ਯਾਨੀ ਜਾਂਚ ਪੜਤਾਲ ਜਿਹੜੀ ਚੱਲਦੀ ਆ ਉਹਨੂੰ ਇੱਥੋਂ ਤੱਕ ਨਹੀਂ ਰੱਖਣਾ ਚਾਹੀਦਾ, ਗਹਿਰਾਈ ਤੱਕ ਜਾਣਾ ਚਾਹੀਦਾ ਕਿ ਅਸਲ ਦੇ ਵਿੱਚ ਘਟਨਾ ਦੇ ਕਾਰਨ ਕੀ। ਤੋ ਇੱਕ ਵਾਰੀ ਕਾਰਵਾਈ ਵੱਡੇ ਪੱਧਰ ਤੇ ਇਹਨਾਂ ਨੇ ਕਰ ਦਿੱਤੀ ਆ। ਹੁਣ ਅੱਗੇ ਦੇਖੋ ਇਸ ਘਟਨਾ ਦਾ ਅੱਗੇ ਅਗਲਾ ਪੱਖ ਹੈ ਜਿਹੜਾ ਉਹ ਕੀ ਨਿਕਲਦਾ। ਜੀ ਜੀ। ਅਗਲੀ ਗੱਲ ਕਰਦੇ, ਕਹਿੰਦੇ ਕਰਮਚਾਰੀਆਂ ਨੂੰ ਮਿਲੀ ਖੁਸ਼ਖਬਰੀ, ਬਣੀ ਜਿਹੜੀ ਆ ਵੱਢਦੀ ਮੁਸੀਬਤ। ਦੇਖੋ ਇਹਨਾਂ ਦੇ ਨਾਲ ਤੇ ਵਾਕਿਆ ਕਵਾਂਗੇ ਨਾ ਕਿ ਜਿਵੇਂ ਜੱਗੋ 13ਵੀਂ ਹੋ ਗਈ ਹੈ, ਜੱਗੋ 13ਵੀਂ ਕੀ ਜੱਗੋ 16ਵੀਂ ਕਹਿ ਸਕਦੇ ਹਾਂ। ਇਹ ਜਿਹੜੇ ਕਰਮਚਾਰੀ ਸੀਗੇ ਉਡੀਕਦੇ ਪਏ ਸੀਗੇ ਕਿ ਬਕਾਏ ਬੁਕਾਏ ਸ਼ਾਇਦ ਮਿਲਣਗੇ, ਦੀਵਾਲੀ ਫੇਰ ਸੁੱਕੀ ਨਿਕਲ ਗਈ, ਨਾ ਆਇਆ। ਐਨ ਮੌਕੇ ਤੇ ਮੈਸੇਜ ਅਲਰਟ ਮੈਸੇਜ ਟਰਨ ਹੋਏ ਤੇ ਮੈਸੇਜ ਆਇਆ। ਜਦੋਂ ਦੇਖਿਆ ਕਰਮਚਾਰੀਆਂ ਨੇ ਕਿ ਕਮਾਲ ਹੋਈ ਪਈ ਆ, ਬੱਲੇ ਬੱਲੇ ਹੋਈ ਪਈ ਆ ਕਿ ਮੱਝ ਜਿਹੜੀ ਆ ਉਹ ਟੀਕਾ ਲਾਏ ਤੋਂ ਬਿਨਾਂ ਹੀ ਪੱਕੋਂ ਪਈ ਆ, ਤਾਂ ਬੱਲੇ ਬੱਲੇ ਹੋ ਗਈ ਆ। ਕਿਉਂਕਿ ਸੈਲਰੀ ਜਿਹੜੀ ਆ ਇਸकी ਡਬਲ ਸੈਲਰੀ ਆ। ਕਮਾਲ ਹੋ ਗਈ ਆ। ਨਾ ਧਰਨਾ ਲਾਉਣਾ ਪਿਆ, ਨਾ ਮੁਜ਼ਾਹਰਾ ਕਰਨਾ ਪਿਆ। ਸਰਕਾਰ ਨੇ ਐਤਕੀ ਆਪੇ ਹੀ ਭੱਤਾ ਭੇਜ ਦਿੱਤਾ, ਤਾਂ ਜਾਂ ਸਾਨੂੰ ਕੋਈ ਨਵਾਂ ਬੋਨਸ ਕਰ ਦਿੱਤਾ ਇਹਨਾਂ ਨੇ ਦੀਵਾਲੀ ਦੇ ਸ਼ੁਭ ਮੌਕੇ ਤੇ। ਤਾਂ ਮਾਰ ਹੋ ਗਈ। ਪਰ ਬਾਅਦ ਦੇ ਵਿੱਚ ਦੱਸਦੇ ਆ ਕਿ ਨਾਲ ਦੀ ਨਾਲ ਐਂਟਰੀ ਰਿਵਰਟ ਹੋ। ਉਹਦਾ ਕਾਰਨ ਇਹ ਸੀਗਾ ਕਿ ਬੈਂਕ ਨੇ ਗਲਤੀ ਦੇ ਨਾਲ ਦੱਸਦੇ ਕਿ 1200 ਕਰੋੜ ਰੁਪਈਆ ਜਿਹੜਾ ਉਹ ਕਰਮਚਾਰੀਆਂ ਦੇ ਖਾਤੇ ਦੇ ਵਿੱਚ ਡਬਲ ਸੈਲਰੀ ਦੇ ਰੂਪ ਚ ਧੱਕ ਦਿੱਤਾ। ਜਦੋਂ ਪਤਾ ਲੱਗਿਆ ਫਿਰ ਐਂਟਰੀਆਂ ਰਿਵਰਟ ਹੋਣੀਆਂ ਸ਼ੁਰੂ। ਹੁਣ ਇਹਦੇ ਵਿੱਚ ਚੱਕਰ ਇਹ ਚੱਲਿਆ ਕਿ ਜਿਹੜੇ ਔੜੇ ਪਏ ਸੀ ਕਿ ਵਿਚਾਰੇ ਜਿਹੜੇ ਉਡੀਕਦੇ ਸੀਗੇ ਅਲਾਊਂਸ ਸਾਡੇ ਜਾਂ ਹੋਰ ਜਿਹੜੇ ਪੱਤੇ ਆ ਉਹ ਆਉਣਗੇ, ਉਹਨਾਂ ਨੇ ਤੇ ਨਾਲ ਦੀ ਨਾਲ ਫੱਟੇ ਚੱਕ ਦਿੱਤੇ। ਕਾਕੇ ਕਾਕੀਆਂ ਨੂੰ ਕਿਹਾ ਕਿ ਬੈਠੋ ਗੱਡੀ ਦੇ ਵਿੱਚ, ਆਓ ਕਰੀਏ ਸ਼ਾਪਿੰਗ। ਚਲੋ ਉਹਨਾਂ ਨੇ ਰੌਣਕ ਮੇਲਾ ਦੇਖ ਲਿਆ। ਤੇ ਜਿਹੜੇ ਇਕੱਲੇ ਸੈਲਰੀ ਵਾਲੇ ਸੀ, ਜਿਹਨਾਂ ਨੂੰ ਸਿੰਗਲ ਸੈਲਰੀ ਮਿਲੀ, ਉਹ ਵੀ ਰਗੜੇ ਗਿਆ ਕਿਉਂਕਿ ਐਂਟਰੀ ਉਹਨਾਂ ਦੇ ਖਾਤਿਆਂ 'ਚ ਵੀ ਰਿਵਰਟ ਬਚੀ। ਮਤਲਬ ਕਿ ਜਿਹੜੀ ਸੈਲਰੀ ਆਈ ਸੀਗੀ ਉਹ ਵੀ ਵਾਪਸ ਹੋ ਗਈ, ਜਿਹੜੀ ਸਿੰਗਲ ਸੈਲਰੀ ਆਈ ਸੀ ਉਹਨਾਂ ਦੇ ਪੱਲੇ ਵੀ ਸ਼ੂਨਿਆ ਰਹਿ ਗਿਆ। ਔਰ ਜਿਹੜੇ ਉਹ ਕਰਾਏ ਸ਼ਾਪਿੰਗ ਵੋਪਿੰਗ, ਉਹਨਾਂ ਨੂੰ ਮੈਸੇਜ ਆ ਗਿਆ ਕਿ ਲਿਆਓ ਭਾਈ ਜੀ ਉਹ ਵਾਪਸ। ਤਾਂ ਦੋਨੇ ਪਾਸੇ ਵੀ ਰਗੜੇ ਗਏ। ਕਰਮਚਾਰੀ ਹੁਣ ਇੱਕ ਦੂਜੇ ਦੇ ਮੂੰਹਾਂ ਲਗਾਉਂਦੇ ਆ, ਕਹਿੰਦੇ ਇਹ ਤੇ ਬਿਨਾਂ ਬੁਲਾਏ ਆਫਤ ਸਾਡੇ ਤੇ ਆ ਗਈ ਆ, ਗਲਤੀ ਕਿਸੇ ਦੀ ਭੋਗਣੀ ਕਿਸੇ ਨੂੰ ਪਈ ਆ। ਸੋ ਇਹਦੇ ਵਿੱਚ ਹੁਣ ਬੈਂਕ ਦੇ ਬਾਰੇ ਵੀ ਸੁਣ ਕੇ ਆਇਆ ਤੇ ਉਹਨਾਂ ਦਾ ਸਿਸਟਮ ਹੈ ਜਿਹੜਾ ਉਹ ਸਾਰਾ ਇੱਕ ਵਾਰੀ ਜਾਮ ਪਿਆ। ਸ਼ਾਇਦ ਉਹ ਅੰਦਰ ਖਾਤੇ ਕੋਈ
ਸਟ੍ਰਾਈਕ ਵਗੈਰਾ ਕੀਤੀ ਆ ਉਹਨਾਂ ਨੇ, ਪਰ ਗਲਤੀ ਟੈਕਨੀਕਲੀ ਆ। ਕਈ ਵਾਰ ਟੈਕਨੀਕਲੀ ਗਲਤੀ ਆ ਨਾ ਜਿਹੜੀ ਬਹੁਤ ਪੰਗਾ ਪਾਉਂਦੀ ਆ। ਜਦੋਂ ਨੋਟਬੰਦੀ ਦਾ ਪੰਗਾ ਪਾਇਆ ਸੀ ਨਰਿੰਦਰ ਮੋਦੀ ਨੇ, ਤੇ ਇੱਥੇ ਬਰਨਾਲੇ ਜ਼ਿਲ੍ਹੇ ਦੇ ਇੱਕ ਚਾਹ ਵਾਲੇ ਨੂੰ ਇਸ ਤਰ੍ਹਾਂ 100 ਪਤਾ ਨਹੀਂ ਕਿੰਨੇ ਕਰੋੜ ਦਾ ਮਾਲਕ ਬਣਾ ਦਿੱਤਾ ਗਿਆ। ਤੇ ਜਦੋਂ ਉਹਨੂੰ ਪਤਾ ਲੱਗਿਆ ਕਿ ਇੰਨਾ ਪੈਸਾ ਆ ਗਿਆ, ਤੇ ਲੋਕਾਂ ਨੇ ਦੱਸਿਆ ਕਿ ਇੰਨਾ ਪੈਸਾ ਤੇ ਆ ਗਿਆ ਤੇ ਪੁਲਿਸ ਵੀ ਆਈ ਲੈ ਜਾਂ ਟੈਕਸ ਵਾਲੇ ਆਏ ਲੈ, ਤੇ ਉਹ ਇਨਕਮ ਟੈਕਸ ਵਾਲਿਆਂ ਨੂੰ ਲੱਭਦਾ ਫਿਰਦਾ ਸੀਗਾ ਕਿ ਸ਼ਹਿਰ ਦੇ ਵਿੱਚ ਉਹਨਾਂ ਦਾ ਟਿਕਾਣਾ ਕਿੱਥੇ ਆ। ਉਹ ਕਹਿੰਦੇ ਨਹੀਂ ਜੀ ਅਸੀਂ ਬਿਜ਼ੀ, ਅਸੀਂ ਬਾਅਦ ਚ ਗੱਲ ਕਰਾਂਗੇ। ਕਹਿੰਦਾ ਮੇਰੇ ਖਾਤੇ 'ਚ ਪੈਸੇ ਚੱਕੋ ਭਾਈ, ਮੈਂ ਨਹੀਂ ਆਪਦੇ ਖਰਚੀ ਗਲਾਵਾ ਪਾਉਣਾ। ਤੇ ਇਸ ਤਰ੍ਹਾਂ ਕਈ ਵਾਰ ਤਕਨੀਕੀ ਚੀਜ਼ਾਂ ਵਾਪਰ ਜਾਂਦੀਆਂ। ਪਰ ਆਹ ਜਿਹੜਾ ਵਾਪਰਨਾ ਮੇਰੇ ਖਿਆਲ ਦੇ ਨਾਲ ਦੀਵਾਲੀ ਦੇ ਮੌਕੇ ਤੇ ਮਜ਼ਾਕ ਹੀ ਆ, ਕਿਉਂਕਿ ਉਹ ਖੁਸ਼ ਹੋਏ ਹੋਣੇ ਆ ਕਿ ਐਤਕੀ ਗੌਰਮੈਂਟ ਨੇ ਜਿਹੜਾ ਬਿਆਨਤਾ ਦਿਖਾਈ ਆ ਡਬਲ ਸੈਲਰੀ ਆਈ। ਇਹ ਨਹੀਂ ਪਤਾ ਕਿ ਜਿਹੜੇ ਸਿੰਗਲ ਸੈਲਰੀ ਵਾਲੇ ਉਹ ਵੀ ਰਗੜੇ ਗਏ, ਜਿਨ੍ਹਾਂ ਨੇ ਸ਼ਾਪਿੰਗ ਵੋਪਿੰਗ ਕਰ ਲਈ ਆ ਉਹ ਵੀ ਕਸੂਤੇ ਫਸ ਗਏ। ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰੀਏ, ਕਹਿੰਦੇ ਵਿਧਾਇਕ ਭਲਾਈਪੁਰ ਦੇ ਖਾਤੇ ਦੇ ਵਿੱਚ ਇੱਕ ਹੋਰ ਵਿਵਾਦ ਆਇਆ ਆ। ਵਾਕਈ ਭਲਾਈਪੁਰ ਹੀ ਹੈ ਜਿਹੜੇ ਭਲਾਈ ਜ਼ਿਆਦਾ ਹੀ ਕਰਨ ਡਏ ਆ ਸਮਾਜ ਦੀ, ਮੁੜ ਕੇ ਭਲਾਈ ਦਾ ਸਿਆਪਾ ਪੈ ਜਾਂਦਾ। ਅਸਲ ਦੇ ਵਿੱਚ ਇਹ ਜਿਹੜੇ ਸੰਤੋਖ ਸਿੰਘ ਭਲਾਈਪੁਰਾ, ਤੁਹਾਨੂੰ ਯਾਦ ਹੋਣਾ ਕਿ ਕੁਝ ਸਮਾਂ ਪਹਿਲਾਂ ਇੱਕ ਵੀਡੀਓ ਆ ਗਈ ਸੀਗੀ ਇਹਨਾਂ ਦੀ। ਵੀਡੀਓ ਦੇ ਵਿੱਚ ਕਹਿੰਦੇ ਆ ਕਿ ਸਰਪੰਚ ਕਾਂਗਰਸੀ ਬਣਨਗੇ ਤੇ ਜੇ ਕਿਸੇ ਨੇ ਦੂਜੇ ਨੇ ਪੰਗਾ ਲਿਆ ਅਸੀਂ ਬਹੁਤ ਸਹਿ ਲਿਆ, ਉਹਨਾਂ ਦੇ ਨਾਲ ਬੁਰੀ ਕਰਾਂਗੇ। ਤਾਂ ਉਹ ਵੀਡੀਓ ਵਾਇਰਲ ਹੋਈ, ਬੜਾ ਚਰਚਾ ਦਾ ਵਿਸ਼ਾ ਬਣਿਆ ਸੀਗਾ ਉਦੋਂ। ਖੈਰ ਉਹ ਤੇ ਚਲੋ ਗੱਲ ਆਈ ਗਈ ਹੋ ਗਈ। ਹੁਣ ਇਹਨੇ ਨਵਾਂ ਧਮਾਕਾ ਕੀਤਾ। ਦੱਸਦੇ ਆ ਕਿ ਵਿਧਾਇਕ ਸਾਹਿਬ ਆ ਜਿਹੜੇ ਆਪ ਵਿਦੇਸ਼ ਯਾਤਰਾ ਤੇ ਚਲੇ ਗਏ ਤੇ ਪਿੱਛੋਂ ਪੋਸਟ ਪਾ ਕੇ ਲੋਕਾਂ ਨੂੰ ਕਹਿੰਦੇ ਕਿ ਜੇ ਕਿਸੇ ਨੂੰ ਕੋਈ ਤਕੱਲਫ ਹੋਵੇ, ਕੋਈ ਤਕਲੀਫ ਹੋਵੇ, ਦੁੱਖ ਹੋਵੇ ਤਾਂ ਮੇਰਾ ਮੁੰਡਾ, ਇਹਨੂੰ ਤੁਸੀਂ ਫੋਨ ਕਰ ਲੈਣਾ। ਤੇ ਕਮਾਲ ਦੀ ਗੱਲ ਹੈ ਕਿ ਜਿਹੜਾ ਮੁੰਡਾ ਵਾ ਉਹ ਹੋਮਗਾਰਡ ਦੇ ਵਿੱਚ ਸਬ ਇੰਸਪੈਕਟਰ ਆ, ਮਤਲਬ ਕਿ ਸਰਕਾਰੀ ਕਰਮਚਾਰੀ ਆ। ਯਾਨੀ ਦੋ ਡਿਊਟੀ ਉਹਨੂੰ ਸੰਭਾਲ ਦਿੱਤੀਆਂ ਗਈਆਂ ਗਰੀਬ ਨੂੰ ਕਿ ਇੱਕ ਉਹ ਬਾਪੂ ਦਾ ਵੀ ਕੰਮ ਕਰੇ, ਇੱਕ ਸਰਕਾਰ ਦਾ ਵੀ ਕੰਮ। ਤਾਂ ਇਹਦੇ ਤੇ ਵਿਵਾਦ ਹੋ ਗਿਆ। ਲੋਕ ਕਹਿੰਦੇ ਕਿ ਇਹਦੇ ਕੋਲ ਕੀ ਅਥਾਰਟੀ ਹੈ, ਤੇ ਸਰਕਾਰੀ ਕਰਮਚਾਰੀ ਆ। ਪਰ ਪੁਲਿਸ ਅਫਸਰਾਂ ਵੀ ਇਹਨਾਂ ਦਾ ਉਹ ਪੱਖ ਰੱਖਦੇ ਆ। ਉਹ ਕਹਿੰਦੇ ਆ ਕਿ ਨਹੀਂ, ਏਦਾਂ ਨਹੀਂ ਹੋ ਸਕਦਾ। ਜਿਹੜਾ ਬੰਦਾ ਸਰਕਾਰੀ ਮਹਿਕਮੇ ਦੇ ਵਿੱਚ ਕੰਮ ਕਰਦਾ ਉਹ ਇਸ ਤਰ੍ਹਾਂ ਸਿਆਸੀ ਸਰਗਰਮੀਆਂ ਦਾ ਹਿੱਸਾ ਨਹੀਂ ਬਣ ਸਕਦਾ। ਔਰ ਮੁੰਡਾ ਕਹਿੰਦਾ ਜੀ ਬਾਪੂ ਨੇ ਬਸ ਕਹਿ ਦਿੱਤਾ ਜ਼ਿੰਮੇਵਾਰੀ ਦੀ ਨਿਭਾਈ ਜਾਣਾ, ਫੋਨ ਸੁਣਨ ਦਾ ਹੀ ਕੰਮ ਆ ਮੇਰਾ। ਪਰ ਲੋਕ ਕਹਿੰਦੇ ਆ ਕਿ ਨਹੀਂ, ਉਹ ਉਹਦੇ ਨਾਲ ਫੋਟੋਆਂ ਵੀ ਖਿੱਚ ਕੇ ਪਾਉਂਦਾ ਕਿ ਅੱਜ ਮੈਂ ਇੱਥੇ ਗਿਆ, ਸੱਚ ਮੈਂ ਇੱਥੇ ਗਿਆ। ਤਾਂ ਇੱਕ ਵਿਵਾਦ ਬਣਿਆ ਪਿਆ। ਲੋਕ ਸੁਜੈਸਟ ਕਰੀ ਜਾਂਦੇ ਕਿ ਇਹੋ ਜਿਹੀ ਜੇ ਅੱਗੇ ਕੋਈ ਸਿਚੁਏਸ਼ਨ ਤੁਹਾਡੇ ਸਾਹਮਣੇ ਪੈਦਾ ਹੋ ਜਾਵੇ ਤੇ ਬੀਬੀ ਅਰੂਸਾ ਨੂੰ ਆਖ ਦਿਆ ਕਰੋ, ਉਹਦੀ ਵੀ ਤਾਂ ਖਿਦਮਤ ਹੋਈ ਜਾਂਦੀ ਆ। ਘੱਟੋ ਘੱਟ ਚਲੋ ਜਦੋਂ ਤੁਸੀਂ ਨਹੀਂ ਹੁੰਦੇ, ਤੁਹਾਡੀ ਗੈਰ ਹਾਜ਼ਰੀ 'ਚ 4 ਦਿਨ ਉਹ ਕੰਮ ਕਰਦਿਆ ਕਰੇ। ਇਹੋ ਜਿਹੇ ਰਫਤਾਂ ਤੋਂ ਬਚੇ ਰਿਹਾ ਕਰੋਗੇ। ਜੀ ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸੋ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਕਰਦੇ ਹਾਂ। ਮਿਲਦੇ ਹਾਂ ਅਗਲੀ ਵਾਰ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨ ਨਿੱਘੀ ਜੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਕੈਨੇਡਾ ਦੇ ਸਭ ਤੋਂ ਵੱਡੇ ਯੂਜ਼ਡ ਟਰੱਕ ਸੇਲਸ ਡੀਲਰ ਪ੍ਰਾਈਡ